ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਸਟੈਂਡ ਈਰਾਨ ਤੇ ਇਜ਼ਰਾਈਲ ਵਾਰ ਨੂੰ ਲੈ ਕੇ ਫਲਿਪ ਫਲॉप ਬਹੁਤ ਕਰ ਰਿਹਾ ਹੈਗਾ। ਇਹ ਕੁਝ ਘੰਟੇ ਪਹਿਲਾਂ ਉਹ ਕਹਿ ਦਿੰਦੇ ਆ ਵੀ ਅਸੀਂ ਇਨਵੋਲਵ ਨਹੀਂ ਹੋਣਾ, ਫੇਰ ਕਹਿੰਦੇ ਆ ਵੀ ਅਸੀਂ ਇਨਵੋਲਵ ਹੋਵਾਂਗੇ, ਫੇਰ ਕਹਿ ਦਿੰਦੇ ਆ ਵੀ ਨਹੀਂ ਅਸੀਂ ਇਨਵੋਲਵ ਹੋਵਾਂਗੇ। ਸੋ ਪਰ ਦੋਨਾਂ ਮੁਲਕਾਂ ਦੇ ਵਿੱਚ ਇਸ ਵੇਲੇ ਜਿਹੜੀਆਂ ਮਿਜ਼ਾਈਲਾਂ ਚੱਲ ਰਹੀਆਂ ਹੈਗੀਆਂ, ਈਰਾਨ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ, 500 ਦੇ ਕਰੀਬ ਤੇ ਬਹੁਤ ਫੱਟੜ ਹੋਏ ਆ। ਇਜ਼ਰਾਈਲ ਦੇ ਵਿੱਚ 25 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੁਝ ਸਮਾਂ ਹੀ ਪਹਿਲਾਂ ਇਹ ਕਿਹਾ ਵੀ ਨੋਬਡੀ ਨੋਜ਼ ਵੀ ਮੈਂ ਯੂਐਸ ਦੀਆਂ ਫੋਰਸਿਸ ਨੂੰ ਆਰਡਰ ਕਰੂੰਗਾ ਵੀ ਨਿਊਕਲੀਅਰ ਸਾਈਟਸ ਤੇ ਅਟੈਕ ਕੀਤਾ ਜਾਵੇ ਜਾਂ ਨਹੀਂ। ਦੂਸਰੇ ਪਾਸੇ ਈਰਾਨ ਦੇ ਸੁਪਰੀਮ ਲੀਡਰ ਜੋ ਆਇਤੁੱਲਾ ਅਲੀ ਖਮੈਨੀ ਆ, ਉਹਨਾਂ ਨੇ ਇਹ ਕਹਿਤਾ ਵੀ ਅਸੀਂ ਅਨਕੰਡੀਸ਼ਨਲ ਸਰੈਂਡਰ ਨਹੀਂ ਕਰਨ ਲੱਗੇ ਹੈਗੇ। ਤਹਿਰਾਨ ਤੋਂ ਲੋਕ ਮਿਲੀਅਨਸ ਦੇ ਵਿੱਚ ਛੱਡ ਕੇ ਜਾ ਰਹੇ ਆ, ਪਰ ਕਹਿੰਦੇ ਵੀ ਉਹ 1-2 ਜਾਂ 1 ਮਹੀਨੇ ਦੀ ਗੱਲ ਨਹੀਂ, ਉਹ ਤਾਂ ਬਹੁਤ ਲੰਮਾ ਸਮਾਂ ਲੱਗ ਸਕਦਾ। ਜਿੱਥੇ 10 ਮਿਲੀਅਨ ਲੋਕ ਰਹਿੰਦੇ ਹੋਣ ਉਸ ਸ਼ਹਿਰ ਨੂੰ ਛੱਡ ਕੇ ਜਾਣਾ ਉਹ ਇੰਨਾ ਆਸਾਨ ਨਹੀਂ ਹੈਗਾ। ਸੋ ਈਰਾਨ, ਇਜ਼ਰਾਈਲ ਇਹਨਾਂ ਨੇ ਆਪਣੇ ਜਿਹੜੇ ਬਾਰਡਰਸ ਆ ਉਹਨਾਂ ਦੇ ਉੱਤੇ ਹੋਰ ਫੌਜੀ ਜਿਹੜੇ ਭੇਜ ਦਿੱਤੇ ਹੈਗੇ ਆ। ਇਜ਼ਰਾਈਲ ਵਾਲਿਆਂ ਨੇ ਗਾਜ਼ਾ ਵਾਲੀ ਸਾਈਡ ਦੇ ਉੱਤੇ ਤੇ ਈਰਾਨ ਵਾਲਿਆਂ ਨੇ ਜਿਹੜੇ ਉਹਦੇ ਨਾਲ ਬਾਰਡਰ ਲੱਗਦੇ ਉਹਨਾਂ ਦੇ ਉੱਤੇ। ਪ੍ਰੈਜ਼ੀਡੈਂਟ ਟਰੰਪ ਹੁਣੀ ਹਾਲਾਂਕਿ ਜਿਹੜੀ G7 ਦੀ ਮੀਟਿੰਗ ਹੋਈ ਸੀ ਉਹ ਚੋਂ ਅਰਲੀ ਆ ਗਿਆ ਸੀ ਵੀ ਮੈਂ ਇਸ ਸੋਲੂਸ਼ਨ ਦੇ ਉੱਤੇ ਕੰਮ ਕਰ ਰਿਹਾ ਹੈਗਾ। ਇੱਕ ਪਾਸੇ ਇਹ ਵੀ ਖਬਰ ਆ ਰਹੀ ਆ ਵੀ ਟਰੰਪ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਮੇਰੀ ਈਰਾਨ ਵਾਲਿਆਂ ਨਾਲ ਗੱਲ ਹੋਈ ਆ, ਉਹ ਕਹਿੰਦੇ ਵੀ ਅਸੀਂ ਗੱਲਬਾਤ ਲਈ ਤਿਆਰ ਆ। ਕਹਿੰਦੇ ਵੀ ਮੈਂ ਕਹਿਤਾ ਵੀ ਨਹੀਂ ਹੁਣ ਤਾਂ 1 ਵੀਕ ਪਹਿਲਾਂ ਹੋਰ ਗੱਲ ਸੀ, ਹੁਣ ਹੋਰ ਆ, ਅਸੀਂ ਹੁਣ ਗੱਲਬਾਤ ਨਹੀਂ ਕਰਨੀ ਹੈਗੀ। ਸੋ ਪਤਾ ਜਿਹੜਾ ਆ ਕੁਝ ਨਹੀਂ ਚੱਲ ਰਿਹਾ ਹੈਗਾ ਕੀ ਆ, ਪਰ ਆਮ ਲੋਕ ਜਿਹੜੇ ਆ ਉਹ ਦੋਨੋਂ ਪਾਸੇ ਜਿਹੜੇ ਮਾਰੇ ਜਾ ਰਹੇ ਹੈਗੇ ਆ। ਜੀ, ਜੀ। ਬਿਲਕੁਲ ਸੋ ਇਹ ਇਸ ਟਾਈਮ ਜਿਹੜੀ ਸਥਿਤੀ ਜਿਹੜੀ ਇਸ ਦੇ ਵਿੱਚ ਲੈ ਕੇ ਚੱਲ ਰਹੀ ਆ। B2 ਜਿਹੜੇ ਸਟੈਲਥ ਬੌਂਬਰ ਆ ਉਹਨਾਂ ਦੀ ਚਰਚਾ ਹੁਣ ਬਹੁਤ ਜ਼ਿਆਦਾ ਛਿੜੀ ਆ। ਜਿਹੜੇ ਯੂਰੇਨੀਅਮ ਦੇ ਐਨਰਿਚਮੈਂਟ ਪਲਾਂਟ ਈਰਾਨ ਦੇ ਵਿੱਚ ਹੈਗੇ ਆ, ਉਹਨਾਂ ਨੂੰ ਜਿਹੜੇ ਬੰਕਰਾਂ ਦੇ ਵਿੱਚ ਆ ਹੇਠਾਂ ਆ ਕਈ 100 ਫੁੱਟ ਹੇਠਾਂ ਜਿਹੜੇ ਉਹਨਾਂ ਨੇ ਆਪਣੀਆਂ ਫੈਸਿਲਿਟੀਜ਼ ਬਣਾਈਆਂ ਆ, ਉਹਨਾਂ ਨੂੰ ਭੇਦਣ ਦੇ ਲਈ ਜਿਹੜੇ ਵੱਡੇ ਬੰਬ ਆ ਉਹਨਾਂ ਦੀ ਵਰਤੋਂ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਇਸ ਟਾਈਮ ਇਹ ਚੀਜ਼ ਜਿਹੜੀ ਦੇਖੀ ਗਈ ਆ ਹਰਜੋਤ ਸਿੰਘ ਜੀ ਵੀ ਅਮਰੀਕਾ ਦੇ ਵੱਖ-ਵੱਖ ਜਿਹੜੇ ਫੌਜੀ ਛਾਉਣੀਆਂ ਹੈਗੀਆਂ, ਯਾਨੀ ਕਿ ਦੁਨੀਆ ਦੇ ਵਿੱਚ ਵੱਖ-ਵੱਖ ਥਾਂ ਦੇ ਉੱਤੇ ਜਿਹੜੀਆਂ ਅਮਰੀਕਨ ਆਰਮੀ ਦੀਆਂ ਇੰਸਟਾਲੇਸ਼ਨਸ ਆ, ਉੱਥੋਂ ਹਵਾ ਦੇ ਵਿੱਚ ਤੇਲ ਭਰਨ ਵਾਲੇ ਜਿਹੜੇ ਜਹਾਜ਼ ਆ ਉਸ ਇਲਾਕੇ ਦੇ ਇਰਦ ਗਿਰਦ ਜਿਹੜੇ ਆ ਉਹ ਲਿਆਂਦੇ ਜਾ ਰਹੇ ਆ। ਕਈ ਥਾਵਾਂ ਦੇ ਉੱਤੇ ਹਵਾਈ ਮਸ਼ਕਾਂ ਜਿਹੜੀਆਂ ਆ ਉਹ ਵੀ ਕੀਤੀਆਂ ਜਾ ਰਹੀਆਂ ਆ। B2 ਬੰਬਰ ਦੀ ਕਹਿੰਦੇ ਵੀ ਜੇ ਵਰਤੋਂ ਕੀਤੀ ਜਾਂਦੀ ਆ ਤਾਂ ਉਹਦਾ ਉਸਨੇ ਤਕਰੀਬਨ 20 ਘੰਟੇ ਦੀ ਜਿਹੜੀ ਫਲਾਈਟ ਕਰਨੀ ਆ ਤੇ ਵਿੱਚ ਲੈਂਡ ਨਹੀਂ ਕਰਨਾ, ਤੇ ਤੇਲ ਉਸਦਾ ਰਸਤੇ ਦੇ ਵਿੱਚ ਹਵਾ ਦੇ ਵਿੱਚ ਹੀ ਜਿਹੜਾ ਉਹ ਭਰਿਆ ਜਾਣਾ ਆ। ਜੇ ਇਹ 50,000 ਤੋਂ ਵੱਧ ਪਾਉਂਡ ਦਾ ਭਾਰ ਵਾਲਾ ਜਿਹੜੇ ਬੰਬ ਆ, 2 ਬੰਬ ਜਿਹੜੇ ਉਹ ਜਿਹੇ ਬੰਕਰ ਦੇ ਵਿੱਚ ਭੇਦਣ ਵਾਲੇ, ਹੇਠਾਂ ਭੇਦਣ ਵਾਲੇ ਜਿਹੜੇ ਇੱਕ ਜਿਹੜਾ B2 ਬੰਬਰ ਆ ਉਹ ਲੈ ਕੇ ਜਾ ਸਕਦਾ ਹੁੰਦਾ ਆ। ਸੋ ਜੇ ਇਸ ਪਾਸੇ ਵੱਲ ਨੂੰ ਵੱਧਦਾ ਆ ਤਾਂ ਇਹ ਜਿਹੜੀ ਸਥਿਤੀ ਆ ਹੋਰ ਵੀ ਜ਼ਿਆਦਾ ਕਹਿ ਸਕਦੇ ਹਾਂ ਵੀ ਉੱਥੇ ਭਿਆਨਕ ਬਣ ਸਕਦੀ ਆ। ਯੂਰੇਨੀਅਮ ਐਨਰਿਚਮੈਂਟ ਨੂੰ ਲੈ ਕੇ ਬੰਬ ਜਿਹੜੇ ਕਹਿੰਦੇ ਵੀ ਕੁਛ ਘੰਟਿਆਂ ਤੋਂ ਲੈ ਕੇ ਕੁਛ ਦਿਨਾਂ ਦੇ ਵਿੱਚ ਬਣਾਉਣ ਦੀ ਕਗਾਰ ਦੇ ਉੱਤੇ ਸੀਗਾ ਈਰਾਨ। ਉਹਦੇ ਚੱਲਦਿਆਂ ਇਹ ਸਾਰੀ ਜਿਹੜੀ ਕਾਰਵਾਈ ਆ ਇਜ਼ਰਾਈਲ ਦੇ ਦੁਆਰਾ ਸ਼ੁਰੂ ਕੀਤੀ ਗਈ ਆ। ਨੇਤਨਯਾਹੂ ਨੇ ਇਹੀ ਦੁਨੀਆ ਦੇ ਵਿੱਚ ਦੁਹਾਈ ਜਿਹੜੀ ਉਹ ਪਾਈ ਆ ਵੀ ਈਰਾਨ ਹੁਣ ਇੱਕ ਪਰਮਾਣੂ ਬੰਬ ਜਿਹੜਾ ਉਹ ਬਣਾਉਣ ਦੇ ਬਿਲਕੁਲ ਕਗਾਰ ਤੇ ਆ। ਸੋ ਇਸ ਲਈ ਉਸ ਨੂੰ ਨਸ਼ਟ ਕਰਨਾ ਬਹੁਤ ਜ਼ਿਆਦਾ ਜਿਹੜਾ ਉਹ ਜ਼ਰੂਰੀ ਹੈਗਾ ਆ। ਸੋ ਇਹ ਸਥਿਤੀ ਦੇ ਵਿੱਚ ਅਮਰੀਕਾ ਦਾ ਕੀ ਰਹਿੰਦਾ ਆ, ਇਹ ਹੁਣ ਇਸ ਟਾਈਮ ਜਿੱਦਾਂ ਤੁਸੀਂ ਕਿਹਾ ਵੀ ਫਲਿਪ ਫਲੋਪ ਬਹੁਤ ਕਰ ਰਹੇ ਨੇ ਰਾਸ਼ਟਰਪਤੀ ਟਰੰਪ। ਪੱਕਿਆਂ ਜਿਹੜਾ ਉਹ ਕੁਝ ਕਿਹਾ ਨਹੀਂ ਜਾ ਸਕਦਾ ਵੀ ਅਮਰੀਕਾ ਕੀ ਇਸ ਦੇ ਵਿੱਚ ਵਾਕਿਆ ਲੜਾਈ ਦੇ ਵਿੱਚ ਕੁੱਦਣ ਜਾ ਰਿਹਾ ਹੈ ਜਾਂ ਨਹੀਂ। ਪਰ ਜਿਹੜੀ ਕਹਿ ਸਕਦੇ ਵੀ ਸੈਨਾ ਦੀ ਗਤੀਵਿਧੀ ਆ, ਜੋ ਏਅਰ ਫੋਰਸ ਦੀ ਗਤੀਵਿਧੀ ਆ, ਉਹਨੂੰ ਦੇਖ ਕੇ ਲੱਗਦਾ ਆ ਵੀ ਸ਼ਾਇਦ ਅਮਰੀਕਾ ਇਸ ਦੇ ਵਿੱਚ ਐਂਟਰ ਜਿਹੜਾ ਉਹ ਕਰ ਸਕਦਾ ਹੈ। ਸਿਚੁਏਸ਼ਨ ਰੂਮ ਦੀ ਮੀਟਿੰਗ ਕੱਲ ਹੋਈ ਸੀ ਰਾਸ਼ਟਰਪਤੀ ਟਰੰਪ ਹੋਣਾ ਦੀ, ਤੇ ਉਹਨਾਂ ਦੇ ਜਿਹੜੇ ਕੈਬਨਿਟ ਆ, ਮੇਨ ਨੈਸ਼ਨਲ ਸਿਕਿਉਰਿਟੀ ਕਾਉਂਸਲ ਆ, ਉਹਨਾਂ ਨੂੰ ਜਿਹੜਾ ਉਹ ਲੈ ਕੇ ਤਾਂ ਉਸ ਤੋਂ ਬਾਅਦ ਦੇ ਵਿੱਚ ਜਾਂ ਉਸ ਦਰਮਿਆਨ ਵੀ ਨੇਤਨਯਾਹੂ ਦੇ ਨਾਲ ਕਹਿੰਦੇ ਆ ਵੀ
ਗੱਲਬਾਤ ਜਿਹੜੀ ਉਹ ਕੀਤੀ ਗਈ ਸੀ। ਸੋ ਟਰੰਪ ਇਸੇ ਲਈ ਕੰਸੀਡਰ ਕਰ ਰਹੇ ਆ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਵਰਤੀਆਂ ਜਾ ਸਕਦੀਆਂ ਆ। ਸੋ ਨਿਊਕਲੀਅਰ ਡੀਲ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਈਰਾਨ ਦੇ ਨਾਲ, ਤੇ ਆਪਾਂ ਇਹ ਵੀ ਦੇਖਿਆ ਸੀ ਹਰਜੋਤ ਸਿੰਘ ਜੀ ਵੀ ਜਦੋਂ ਈਰਾਨ ਦੇ ਨਾਲ ਇਹ ਜਿਹੜੀ ਸ਼ੁਰੂਆਤ ਕੀਤੀ ਸੀ ਨਾ ਚਰਚਾ, ਤਾਂ ਆਲੇ ਦੁਆਲੇ ਬਹੁਤ ਸਾਰੇ ਜਿਹੜੇ ਟਰੰਪ ਉਹਨਾਂ ਦੇ ਵੀ ਇਰਦ ਗਿਰਦ ਸੀਗੇ ਜਾਂ ਉਹਨਾਂ ਦੇ ਐਡਵਾਈਜ਼ਰ ਜਾਂ ਜਿਨ੍ਹਾਂ ਤੱਕ ਟਰੰਪ ਹੋਣਾ ਦੀ ਪਹੁੰਚ ਹੈਗੀ ਆ ਵੀ ਜਿਹੜੇ ਟਰੰਪ ਹੋਣਾ ਨੂੰ ਕੋਈ ਗੱਲ ਕਰ ਸਕਦੇ ਆ, ਤਾਂ ਈਰਾਨ ਦੇ ਉਲਟ ਕਾਫੀ ਜਿਹੜੀਆਂ ਚੀਜ਼ਾਂ ਇਸੇ ਲਈ ਚੱਲਦੀਆਂ ਰਹੀਆਂ ਵੀ ਤੁਹਾਨੂੰ ਇਹਦੇ ਨਾਲ ਡੀਲ ਜਿਹੜੀ ਉਹ ਨਹੀਂ ਬਣਾਉਣੀ ਚਾਹੀਦੀ। ਤਾਂ ਇਵੈਂਚੁਅਲੀ ਉਹਨਾਂ ਨੇ ਦੇਖਿਆ ਸ਼ਾਇਦ ਇਹ ਹੁਣ ਇੱਕ ਵੱਖੋ ਵੱਖਰੇ ਐਂਗਲਸ ਨੇ, ਵੱਖੋ ਵੱਖਰੇ ਐਨਾਲਿਸਿਸ ਜਿਹੜੇ ਉਹ ਚੱਲ ਰਹੇ ਆ ਵੀ ਉਹਨਾਂ ਨੇ ਦੇਖਿਆ ਵੀ ਜੇ ਈਰਾਨ ਦੇ ਨਾਲ ਡੀਲ ਬਣਦੀ ਆ ਤਾਂ ਫਿਰ ਦੁਸ਼ਮਣ ਜਿਹੜਾ ਉਹ ਕੀ ਰਹਿ ਜਾਊਗਾ। ਸੋ ਇਸ ਟਾਈਮ ਟਰੰਪ ਹੋਣਾ ਦੇ ਮੋਹਰੇ ਈਰਾਨ ਨੂੰ ਜਿਹੜਾ ਹੁਣ ਇੱਕ ਵੱਡੇ ਦੁਸ਼ਮਣ ਦੇ ਤੌਰ ਦੇ ਉੱਤੇ ਪੇਸ਼ ਕਰ ਦਿੱਤਾ ਗਿਆ ਆ, ਤੇ ਹੁਣ ਇਸੇ ਲਈ ਈਰਾਨ ਦੇ ਨਾਲ ਇਹ ਜਿਹੜਾ ਰੌਲਾ ਆ ਉਹ ਵੱਧ ਚੁੱਕਾ ਹੈਗਾ। ਸੋ ਅਨਕੰਡੀਸ਼ਨਲ ਸਰੈਂਡਰ ਆਇਤੁੱਲਾ ਅਲੀ ਖਮੀਨੀ ਆ, ਉਹਨਾਂ ਨੇ ਸਿੱਧੀ ਜਿਹੜੀ ਉਸ ਦੇ ਵਿੱਚ ਨਾ ਕਰ ਦਿੱਤੀ ਹੈ। ਕਹਿੰਦੇ ਵੀ ਹੀ ਇਜ਼ ਅ ਵੈਰੀ ਈਜ਼ੀ ਟਾਰਗੇਟ, ਵੀ ਉਹਨੂੰ ਜਦੋਂ ਮਰਜ਼ੀ ਅਸੀਂ ਮਾਰ ਸਕਦੇ ਹਾਂ, ਪਰ ਕਹਿੰਦੇ ਵੀ ਵੀ ਆਰ ਨਾਟ ਗੋਇੰਗ ਟੂ ਟੇਕ ਹਿਮ ਆਊਟ ਐਟ ਲੀਸਟ ਨਾਟ ਫॉर ਨਾਓ। ਸੋ ਕੁਝ ਸਮੇਂ ਲਈ ਇੱਕ ਹਿਸਾਬ ਦੇ ਨਾਲ ਉਹਨੂੰ ਮੋਹਲਤ ਦਿੱਤੀ ਆ ਕਿ ਵਾਕਿਆ ਹੀ ਖਮੀਨੀ ਨੂੰ ਮਾਰਨਾ ਉਹਨਾਂ ਦੇ ਲਈ ਇੰਨਾ ਆਸਾਨ ਹੋਊਗਾ। ਇਹ ਹੁਣ ਕਾਫੀ ਵੱਡੀਆਂ ਜਿਹੜੀਆਂ ਇਸ ਟਾਈਮ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਜਿਹੜੇ ਬਸਟਰ ਬੰਬਸ ਦੀ ਗੱਲ ਕਰ ਰਿਹਾ ਸੀ ਹਰਜੋਤ ਸਿੰਘ ਜੀ, GBU 57 ਬੰਬ ਹੁੰਦੇ ਨੇ, ਤੇ ਜਿਹੜੇ B2 ਬੰਬਰ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਲਿਜਾਇਆ ਜਾ ਸਕਦਾ ਆ। ਸੋ ਫੋਰਡੋ ਨਿਊਕਲੀਅਰ ਸਾਈਟ ਜਿਹੜੀ ਈਰਾਨ ਦੇ ਵਿੱਚ ਆ, ਉੱਥੇ ਇਸ ਟਾਈਮ ਇਹ ਇਹਨਾਂ ਬੰਬਾਂ ਦੀ ਵਰਤੋਂ ਕਰਕੇ ਉਸ ਨੂੰ ਨਸ਼ਟ ਕਰਨ ਦੀ ਜਿਹੜੀ ਜ਼ੋਰ ਆ ਇਜ਼ਰਾਈਲ ਦੁਆਰਾ ਅਮਰੀਕਾ ਉੱਤੇ ਪਾਇਆ ਜਾ ਰਿਹਾ ਵੀ ਉਸ ਨੂੰ, ਉਸ ਇਲਾਕੇ ਨੂੰ, ਉਸ ਥਾਂ ਨੂੰ ਜਿਹੜਾ ਉਹ ਖਤਮ ਕਰ ਦਿੱਤਾ ਜਾਵੇ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਜਿਹੜੀ CIA ਆ, ਅਮਰੀਕਾ ਦੇ ਸਪਾਈਜ਼ ਆ, ਉਹਨਾਂ ਨੇ ਇਹ ਕਿਹਾ ਵੀ ਈਰਾਨ ਨਿਊਕਲੀਅਰ ਵੈਪਨ ਨਹੀਂ ਬਣਾ ਰਿਹਾ। ਤੁਲਸੀ ਇਹ ਉਹਨਾਂ ਗਾਬੜ ਦੀ ਨੇ ਜਿਹੜੀ ਕਿਹਾ ਸੀ। ਅਸੈਸਮੈਂਟ ਆ। Yeah. ਸੋ ਉਹਨੂੰ ਲੈ ਕੇ ਜਿਹੜੀ ਕਾਂਗਰਸ ਵੀ ਡਿਵਾਈਡਡ ਹੈਗੀ ਆ ਵੀ ਇਹ ਸੇਮ ਸਿਚੁਏਸ਼ਨ ਤਾਂ ਨਹੀਂ ਕਿਤੇ ਇਰਾਕ ਵਾਲੇ ਮਾਮਲੇ ਦੇ ਵਿੱਚ ਜੀ, ਜਦੋਂ ਉਹ ਕਹਿੰਦੇ ਸੀ ਉੱਥੇ WMDs ਹੈਗੇ ਆ, ਵੈਪਨਸ ਆਫ ਮਾਸ ਡਿਸਟਰਕਸ਼ਨ ਹੈਗੇ ਆ, ਉਹ ਐਵੇਂ ਟਰੱਕਾਂ ਨੂੰ ਦਿਖਾਲਿਆ ਗਿਆ, ਮੀਡੀਆ ਵੀ ਝੂਠ ਦਿਖਾਲਦਾ ਰਿਹਾ। ਬਾਅਦ ਦੇ ਵਿੱਚ ਸਾਰਾ ਜਿਹੜਾ ਮੁਲਕ ਛਾਣ ਮਾਰਿਆ ਤੇ ਉੱਥੋਂ ਇੱਕ ਵੀ ਜਿਹੜਾ ਆ ਵੈਪਨਸ ਆਫ ਮਾਸ ਡਿਸਟਰਕਸ਼ਨ ਨਹੀਂ ਨਿਕਲਿਆ, ਤੇ ਪਰ ਉਹ ਮੁਲਕ ਉਹ ਵੀ ਪੂਰਾ ਤਬਾਹ ਹੋ ਗਿਆ। ਸੋ ਹੁਣ CIA ਕਹਿ ਰਹੇ ਵੀ ਨਹੀਂ, ਉਹਨਾਂ ਦੇ ਕੋਲ ਕੈਪੇਬਿਲਿਟੀ ਹੈ ਨਹੀਂ ਨਿਊਕਲੀਅਰ ਬੰਬ ਬਣਾਉਣ ਦੀ, ਹਜੇ ਤੱਕ ਨਹੀਂ ਬਣਾਇਆ। ਪਰ ਦੂਸਰੇ ਪਾਸੇ ਇਜ਼ਰਾਈਲ ਵਾਲੇ ਜਿਸ ਹਿਸਾਬ ਨਾਲ ਟਰੰਪ ਉਹਨਾਂ ਦੇ ਜ਼ੋਰ ਪਾ ਰਹੇ ਹੈਗੇ ਆ, ਤੇ ਹੁਣ ਦੇਖਦੇ ਆ ਟਰੰਪ ਹੁਣੀ ਜਿਹੜੇ ਆ, ਪ੍ਰੈਜ਼ੀਡੈਂਟ ਟਰੰਪ ਨੇ ਕੀ ਡਿਸੀਜਨ ਇਸ ਮਾਮਲੇ ਤੇ ਲੈਂਦੇ ਹੈਗੇ। ਦੋ ਜਿਹੜੇ ਹਰਜੋਤ ਸਿੰਘ ਜੀ ਵੱਖ-ਵੱਖ ਕਾਨੂੰਨ ਲਿਆਉਣ ਦੇ ਲਈ ਜਿਹੜੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵਾਰ ਪਾਵਰਸ ਰੈਜ਼ੋਲੂਸ਼ਨਸ ਨੂੰ ਲੈ ਕੇ। ਇੱਕ ਬਾਈਪਾਰਟੀਜ਼ਨ ਗਰੁੱਪ ਹੈਗਾ ਆ ਹਾਊਸ ਦੇ ਮੈਂਬਰਸ ਦਾ, ਜਿਹੜੇ ਰਿਪਰੈਜ਼ੈਂਟੇਟਿਵ ਕੈਂਟਕੀ ਤੋਂ ਥਾਮਸ ਮੇਸੀ, ਤੇ ਇਹ ਰਿਪਬਲਿਕਨ ਪਾਰਟੀ ਦੇ ਆ, ਤੇ ਡੈਮੋਕ੍ਰੇਟ ਪਾਰਟੀ ਦਾ ਰੋ ਖੰਨਾ। ਇਹਨਾਂ ਨੇ ਨਵੇਂ ਵਾਰ ਪਾਵਰ ਰੈਜ਼ੋਲੂਸ਼ਨਸ ਉਹ ਇੰਟਰੋਡਿਊਸ ਕੀਤੇ ਆ ਹਾਊਸ ਦੇ ਵਿੱਚ, ਵੀ ਜਿਸ ਦੇ ਨਾਲ US ਦੀ ਜਿਹੜੀ ਇਨਵੋਲਵਮੈਂਟ ਆ ਈਰਾਨ ਦੇ ਵਿੱਚ, ਇਸ ਕੌਨਫਲਿਕਟ ਦੇ ਵਿੱਚ ਜਦ ਇਜ਼ਰਾਈਲ ਦੇ ਨਾਲ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਭਖਿਆ ਪਿਆ ਆ, ਵੀ ਉਸ ਦੇ ਵਿੱਚ US ਦੀ ਇਨਵੋਲਵਮੈਂਟ ਆ ਉਸ ਨੂੰ ਪ੍ਰੋਹਿਬਿਟ ਕਰੋ, ਵੀ ਨਾ ਜਿਹੜੀ ਉਹ ਕੀਤੀ ਜਾਵੇ, ਰੋਕਿਆ ਜਾਵੇ। ਇਹ ਬਾਈਪਾਰਟੀਜ਼ਨ ਜਿਹੜਾ ਕਹਿ ਸਕਦੇ ਵੀ ਰੈਜ਼ੋਲੂਸ਼ਨ ਪੇਸ਼ ਕਰਨ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਐਵਰੀ ਰਿਪਰੈਜ਼ੈਂਟੇਟਿਵ ਸ਼ੁੱਡ ਗੋ ਔਨ ਰੈਕਰਡ ਵੀ ਕੌਣ ਇਸ ਲੜਾਈ ਦੇ ਹੱਕ 'ਚ ਆ ਤੇ ਕੌਣ ਲੜਾਈ ਦੇ ਉਲਟ ਹੈਗਾ ਆ। ਇਸੇ ਤਰੀਕੇ ਦੇ ਨਾਲ ਸੈਨੇਟਰ ਟਿਮ ਕੇਨ ਜਿਹੜੇ ਵਰਮੌਂਟ ਤੋਂ ਆ, ਉਹਨਾਂ ਨੇ ਜਿਹੜਾ ਉਹ ਸਿਗਨਲ ਕੀਤਾ ਵੀ ਉਹ ਵੀ ਫੋਰਸ ਕਰ ਸਕਦੇ ਆ ਵੀ ਵੋਟ ਇਸ ਮੈਟਰ ਦੇ ਉੱਤੇ, ਤੇ ਜਿਹੜਾ ਅਪਰ ਚੈਂਬਰ ਦੇ ਵਿੱਚ ਜੇ ਕੋਈ ਰੈਜ਼ੋਲੂਸ਼ਨ ਇੱਦਾਂ ਦਾ ਇੰਟਰੋਡਿਊਸ ਜਿਹੜਾ ਉਹ ਕੀਤਾ ਜਾਂਦਾ ਹੈਗਾ ਆ। ਸੋ ਇਰਾਕ ਦੇ ਵਾਰ ਵੇਲੇ, ਅਫਗਾਨਿਸਤਾਨ ਦੀ ਵਾਰ ਵੇਲੇ ਵੀ ਕੁਛ ਚੁਣਿੰਦਾ ਹੀ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਰਿਪਰੈਜ਼ੈਂਟੇਟਿਵ ਸੀਗੇ ਜਿਨ੍ਹਾਂ ਨੇ ਉਦੋਂ ਲੜਾਈ ਤੋਂ ਨਾ ਜਿਹੜੀ ਉਹ ਕੀਤੀ ਸੀਗੀ। ਜੀ ਜੀ।